ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ, ਜੋ ਸੁਰਖੀਆਂ ਨੇ ਇਸ ਵੇਲੇ ਪੰਜਾਬ ਦੇ ਵਿੱਚ, ਜੋ ਪੰਜਾਬ ਦੇ ਵਿੱਚ ਘਟਨਾਵਾਂ ਘਟ ਰਹੀਆਂ ਜਾਂ ਭਾਰਤ ਦੇ ਵਿੱਚ ਘਟਨਾਵਾਂ ਘਟ ਰਹੀਆਂ ਉਹਨਾਂ 'ਤੇ ਉਹਨਾਂ ਦਾ ਪ੍ਰਤੀਕਰਮ ਜਾਣਾਂਗੇ ਕਿ ਕੀ ਨੇ ਉਹਨਾਂ ਦੇ ਖਿਆਲ ਜੀ। ਸਭ ਤੋਂ ਪਹਿਲਾਂ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਸੀ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫੋਨ ਨੰਬਰ 4082722500, ਜਿਹੜੇ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਪਿਰਦੀ ਕਲੋਵਿਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਦੇ ਪਰਿਵਾਰ ਸਲਮਾ ਤੋਂ, ਰਿਸ਼ਪਾਲ ਕੌਰ ਖੰਕੂੜਾ ਦੇ ਪਰਿਵਾਰ ਬੇਕਰਸਫੀਲਡ, ਸਰਬਜੀਤ ਸਿੰਘ ਚੋਕਰ ਟਰਲਿਕ ਤੋਂ, ਸੁਰਿੰਦਰ ਕੌਰ ਧਾਮੀ ਦੇ ਪਰਿਵਾਰ ਸੀਰਜ ਤੋਂ, ਨਵਜੋਤ ਕੌਰ ਕਲੋਟੀ ਦੇ ਪਰਿਵਾਰ ਜੁੱਬਾ ਸਿਟੀ ਤੋਂ, ਸੋਢੀ ਸਿੰਘ ਸੈਕਰਾਮੈਂਟੋ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਬੜੀ ਮਿਹਰਬਾਨੀ ਜੀ, ਥੈਂਕ ਯੂ, ਧੰਨਵਾਦ। ਅਤੇ ਜਿਸ ਤਰ੍ਹਾਂ ਬਲਤੇਜ ਪੰਨੂ ਜੀ ਗੱਲ ਆਪਾਂ ਸਿਕੰਦਰ ਮਲੂਕੇ ਤੋਂ ਕੀਤੀ ਸੀਗੀ ਕਿ ਕਿਸ ਤਰ੍ਹਾਂ ਉਹ ਖਬਰਾਂ ਦੇ ਵਿੱਚ ਰਹਿੰਦਾ ਆ, ਕੀ ਉਹ ਬੋਲਦਾ ਆ, ਕੀ ਕੁਛ ਹੁੰਦਾ ਆ, ਅਤੇ ਕਿੰਨੀਆਂ ਕੁ ਉਹਨਾਂ ਨੇ ਤੁਹਾਨੂੰ ਧਮਕੀਆਂ ਦਿੱਤੀਆਂ ਉਸ ਪਰਿਵਾਰ ਨੇ। ਪਰ ਅੱਜ ਸਵੇਰੇ ਜਿਹੜੀ ਇਹ ਖਬਰ ਆਈ ਆ ਕਿ ਉਸ ਦੇ ਵਿੱਚ ਸਿਕੰਦਰ ਮਲੂਕੇ ਦੀ ਉਸ ਪਿੰਡ ਦੇ ਇੱਕ ਬਜ਼ੁਰਗ ਨੇ ਜਿਹੜਾ ਇਸ ਦੀਆਂ ਗਾਲਾਂ ਨਾ ਸਹਾਰਦਾ ਹੋਇਆ ਨਹੀਂ ਰਹਿ ਹੋਇਆ, ਉਸ ਤੋਂ ਉਹਦੀ ਅਣਖ ਜਾਗ ਪਈ। ਅਤੇ ਅੱਗੇ ਉਸ ਦਾ ਕੀ ਉਸ ਦੇ ਵਿੱਚ ਹੋਇਆ, ਉਹਦੀ ਵਿਸਥਾਰ ਦੱਸੋ। ਐਕਚੁਅਲੀ ਜੋ ਤੁਸੀਂ ਬੀਜਦੇ ਹੋ ਨਾ ਜੀ, ਉਹ ਵੱਢਦੇ ਹੋ, ਇੱਥੇ ਇਹੀ ਜਿਹੜਾ ਜੀ ਉਹ ਕਿਹਾ ਜਾ ਸਕਦਾ, ਕਿਉਂਕਿ ਇਹ ਸ਼ੁਰੂਆਤ ਇਹਨਾਂ ਨੇ ਜਿਹੜੀ ਉਹ ਕੀਤੀ ਹੋਈ ਆ। ਅੱਜ ਵੀ ਉਹ ਵੀਡੀਓਜ਼ ਜਿਹੜੀਆਂ ਉਹ ਫਿਰਦੀਆਂ ਨੇ ਨੈੱਟ ਦੇ ਉੱਤੇ, ਜਿਹਦੇ ਵਿੱਚ ਜਿਹੜੇ ਬੇਰੁਜ਼ਗਾਰ ਮੁੰਡੇ ਕੁੜੀਆਂ ਨੇ ਉਹਨਾਂ ਦਾ ਕੁਟਾਪਾ ਕਰਦੇ ਇਹ ਮੰਤਰੀ ਸਾਹਿਬ ਜਿਹੜੇ ਆ ਉਹ ਦੇਖੇ ਜਾ ਸਕਦੇ ਆ ਜੀ। ਪਿਛਲੇ ਕੁਝ ਦਿਨਾਂ ਤੋਂ ਐਕਚੁਅਲੀ ਜਿਸ ਤਰੀਕੇ ਦੀ ਬਿਆਨਬਾਜ਼ੀ ਇਹ ਕਰ ਰਹੇ ਨੇ, ਉਹਦੇ ਤੋਂ ਇਉਂ ਲੱਗਦਾ ਸੀਗਾ ਜੀ ਕਿ ਪੰਜਾਬ ਦੇ ਵਿੱਚ ਜਿਹੜੇ ਆ ਜੀ ਦੂਸਰੇ ਨੰਬਰ ਦੇ ਉੱਤੇ ਬਿਆਨਬਾਜ਼ੀ ਕਰਨ ਵਾਲੇ ਇਹੀ ਨੇ, ਪਹਿਲੇ ਨੰਬਰ ਦੇ ਉੱਤੇ ਸੁਖਬੀਰ ਸਿੰਘ ਬਾਦਲ ਹੋਰੀ ਨੇ ਜੀ। ਜਿਵੇਂ ਮੈਂ ਕੱਲ ਵੀ ਗੱਲ ਕੀਤੀ ਸੀ ਕਿ ਜਿਹੜੀ ਗੱਲ ਇਹ ਕਰਦੇ ਸਨ ਕਿ ਆਹ ਕਰ ਦਾਂਗੇ, ਇਹ ਜਿਹੜਾ ਵਿਰੋਧ ਹੈ ਇਹ ਠੀਕ ਹੈ ਕਿ ਪੁਲਿਸ ਦੇ ਘੇਰੇ ਦੇ ਵਿੱਚ ਇਹਨਾਂ ਦੇ ਨੇੜੇ ਤੇੜੇ ਆਉਂਦਾ ਨੀਗਾ, ਪਰ ਰੀਅਲ ਪਿਕਚਰ ਇਹੀ ਹੈ ਜਿਹੜੀ ਇੱਥੇ ਦੱਸਣ ਦੀ ਕੋਸ਼ਿਸ਼ ਆਪਾਂ ਕਰਦੇ ਹਾਂ ਕਿ ਲੋਕਾਂ ਦੇ ਵਿੱਚ ਰੋਹ ਬਹੁਤ ਹੈ। ਲੋਕਾਂ ਦੇ ਰੋਹ ਨੂੰ ਠੰਡਿਆ ਕਰਨ ਦੇ ਵਾਸਤੇ ਸਿਆਣੇ ਕਹਿੰਦੇ ਨੇ ਜ਼ਖਮਾਂ ਦੇ ਉੱਤੇ ਮਲਮ ਲਾਈ ਦੀ ਹੈ, ਪਰ ਇਹ ਬਲਦੀ ਦੇ ਉੱਤੇ ਤੇਲ ਪਾਉਣ ਦਾ ਕੰਮ ਜਿਹੜਾ ਨਾ ਜੀ ਉਹ ਕਰ ਰਹੇ ਨੇ। ਤੁਸੀਂ ਕਿੰਨੀ ਕੁ ਦੇਰ ਜਿਹੜਾ ਜੀ ਉਹ ਲੋਕਾਂ ਨੂੰ ਇਉਂ ਜਿਹੜਾ ਬੇਇੱਜ਼ਤ ਕਰਕੇ ਰੱਖੋਗੇ। ਇਹ ਪਿੰਡ ਉਹੀ ਪਿੰਡ ਹੈ ਹਮੀਰਗੜ੍ਹ, ਜਿੱਥੇ ਦਲਿਤ ਭਾਈਚਾਰੇ ਦੇ ਨਾਲ ਸੰਬੰਧਿਤ ਕੁਝ ਲੋਕਾਂ ਨੂੰ ਬਹੁਤ ਬੁਰੇ ਤਰੀਕੇ ਦੇ ਨਾਲ ਥੋੜ੍ਹੇ ਹਫ਼ਤੇ ਪਹਿਲਾਂ ਕੁੱਟਿਆ ਗਿਆ ਸੀ। ਉਹਨਾਂ ਦੇ ਵਿਹੜੇ ਦੇ ਵਿੱਚ ਜਾ ਕੇ ਪੁਲਿਸ ਦੀਆਂ ਧਾੜਾਂ ਲੈ ਕੇ ਇਹੀ ਜਿਹੜੇ ਮੰਤਰੀ ਸਾਹਿਬ ਸਨ, ਉੱਥੇ ਜਾ ਕੇ ਇਹਨਾਂ ਨੇ ਕੁਟਾਪਾ ਕਰਾਇਆ ਸੀ ਦਲਿਤ ਭਾਈਚਾਰੇ ਦਾ। ਅਤੇ ਸ਼ਾਇਦ ਉਹਨਾਂ ਦੇ ਵਿੱਚੋਂ ਹੀ ਇੱਕ ਕਹਿ ਲਓ ਕਿ ਜਰਨੈਲ ਸਿੰਘ ਜਿਹੜੇ ਪਿੰਡ ਦੇ ਵਿੱਚ ਜੈਲਾ ਸਿੰਘ ਦੇ ਨਾਮ ਨਾਲ ਵੀ ਜਾਣੇ ਜਾਂਦੇ ਨੇ, ਕੱਲ੍ਹ ਜਦੋਂ ਇਹ ਹਮੀਰਗੜ੍ਹ ਦੇ ਵਿੱਚ ਪਹੁੰਚੇ ਨੇ, ਜਿਹੜਾ ਭਗਤਾ ਭਾਈਕੇ ਦੇ ਨਾਲ ਹੀ ਆ, ਉੱਥੇ ਜਿਹੜਾ ਜੀ ਇਹ ਸਾਰਾ ਕੁਛ ਹੋਇਆ। ਔਰ ਜਿਹੜੇ ਨੇੜਿਓਂ ਵੇਖਣ ਵਾਲੇ ਨੇ ਉਹਨਾਂ ਦੇ ਦੱਸਣ ਮੁਤਾਬਕ, ਸਰਕਾਰੀ ਮੀਡੀਆ ਜੋ ਮਰਜ਼ੀ ਕਹੀ ਚੱਲੇ, ਹੋਇਆ ਇਉਂ ਆ ਕਿ ਜਰਨੈਲ ਸਿੰਘ ਨੇ ਇਹ ਕਿਹਾ ਕਿ ਬੇਅਦਬੀ ਵੀ ਆਪ ਹੀ ਕਰਾਈ ਜਾਂਦੇ ਹੋ ਤੇ ਸਦਭਾਵਨਾ ਵਾਲੀਆਂ ਰੈਲੀਆਂ ਵੀ ਆਪ ਹੀ ਕਰੀ ਜਾਂਦੇ ਹੋ, ਤੇ ਮੂੰਹ ਦੇ ਬਹੁਤ ਮਿੱਠੇ ਨੇ ਮੰਤਰੀ ਸਾਹਿਬ। ਪੈਂਦੇ ਹੀ ਉਹਨਾਂ ਨੇ ਦੱਸਦੇ ਨੇ ਕਿ ਉਹਨਾਂ ਦੇ ਮੁਖਾਰਬੰਦ ਦੇ ਵਿੱਚੋਂ ਕੁਛ ਲਫ਼ਜ਼ ਜਿਹੜੇ ਸਨ ਜੀ ਉਹ ਐਸੇ ਨਿਕਲੇ ਕਿ ਜਿਹੜਾ ਜਰਨੈਲ ਸਿੰਘ ਸੀਗਾ ਉਹ ਆਪਾ ਖੋ ਬੈਠਾ, ਤੇ ਉਹਨੇ ਜਿਹੜਾ ਸੀਗਾ ਜੀ ਬਿਲਕੁਲ ਨੇੜੇ ਤੋਂ ਜਾ ਕੇ ਜਿਹੜਾ ਜੀ ਧੱਫੇ ਜਾਂ ਥੱਪੜ ਜਿਹੜੇ ਨੇ ਜੀ ਉਹ ਮਾਰੇ ਨੇ। ਔਰ ਦੱਸਣ ਵਾਲੇ ਇਹ ਵੀ ਦੱਸਦੇ ਨੇ ਕਿ ਪੱਗ ਜਿਹੜੀ ਹੈ ਜੀ ਉਹ ਲੈ ਗਈ। ਬਹੁਤ ਮਾੜੀ ਗੱਲ ਹੈ, ਪੱਗ ਨਹੀਂ ਲੱਥਣੀ ਚਾਹੀਦੀ। ਤੇ ਨਾਲ ਜਿਹੜੇ ਆਫੀਸਰ ਸਨ ਫਿਰ ਉਹਨਾਂ ਨੇ ਚੁੱਕ ਕੇ ਜਿਹੜੀ ਹੈ ਜੀ ਉਹ ਪੱਗ ਉਹਨਾਂ ਦੇ ਸਿਰ ਦੇ ਉੱਤੇ ਰੱਖੀ ਆ। ਹਾਂ, ਘਟਨਾ ਜਿਹੜੀ ਹੈ ਜੀ ਉਹ ਵਾਪਰੀ ਹੈ। ਜ਼ਰੂਰ ਆਉਣ ਵਾਲੇ ਟਾਈਮ ਦੇ ਵਿੱਚ ਇਹ ਪਤਾ ਜ਼ਰੂਰ ਲੱਗੂਗਾ ਕਿ ਸਿਕੰਦਰ ਮਲੂਕੇ ਨੇ ਕੀ ਕਿਹਾ ਸੀਗੇ ਤਾਂ ਕਿ ਬਜ਼ੁਰਗ ਦੀ ਜਿਹੜੀ ਅਣਖ ਜਾਗ ਪਈ ਆ। ਅੱਗੇ ਚੱਲਦੇ ਹਾਂ ਆਪਾਂ। ਬਿਹਾਰ ਦੇ ਵਿੱਚ ਚੋਣਾਂ ਹੋ ਕੇ ਹਟੀਆਂ ਆ ਤੇ ਬਿਹਾਰ ਦੇ ਵਿੱਚ ਲਾਲੂ ਦੀ ਬੱਲੇ ਬੱਲੇ। ਬਿਲਕੁਲ ਜੀ, ਇਹ ਤੁਸੀਂ ਇਹ ਕਹਿ ਲਓ ਕਿ ਜਦੋਂ ਪਹਿਲਾਂ ਕਿਹਾ ਜਾਂਦਾ ਹੁੰਦਾ ਸੀ ਨਾ ਕਿ ਸਮੋਸੇ ਚਾਲੂ ਹੈਗਾ ਪਰ ਲਾਲੂ ਗਾਇਬ ਹੋ ਗਿਆ, ਪਰ ਲਾਲੂ ਖੁਦ ਨਹੀਂ ਹੈ, ਉਹਦਾ ਪਰਿਵਾਰ ਜਿਹੜਾ ਜੀ ਇੱਕ ਕਿਸਮ ਦੇ ਨਾਲ ਉਹਦੀ ਤਕੜੀ ਰਿਕੋਗਨਾਈਜੇਸ਼ਨ ਜਿਹੜੀ ਆ ਜੀ ਉਹ ਹੋ ਗਈ। ਜਨਤਾ ਦਲ ਯੂ ਦੇ ਆਗੂ ਜੀ ਨੀਤੀਸ਼ ਕੁਮਾਰ ਲਗਾਤਾਰ ਜਿਹੜਾ ਜੀ ਉਹ ਤੀਜੀ ਵਾਰੀ ਬਿਹਾਰ ਦੇ ਮੁੱਖ ਮੰਤਰੀ ਦੇ ਵਜੋਂ ਉਹਨੇ ਸਹੁੰ ਚੁੱਕੀ ਆ, ਲਗਾਤਾਰ ਤੀਜੀ ਵਾਰੀ। ਉਂਝ ਵੈਸੇ ਉਹ 5ਵੀਂ ਵਾਰੀ ਮੁੱਖ ਮੰਤਰੀ ਜਿਹੜਾ ਉਹ ਬਣੇ ਨੇ।
ਜਿਹੜੇ ਨਵੀਂ ਭਾਜਪਾ ਦੇ ਖਿਲਾਫ ਇੱਕ ਤੁਸੀਂ ਕਹਿ ਲਓ ਕਿ ਸਿਆਸੀ ਜੰਗ ਜਿਹੜੀ ਆ ਉਹ ਇੱਥੇ ਸ਼ੁਰੂ ਹੋ ਗਈ ਆ। ਲਾਲੂ ਪ੍ਰਸਾਦ ਦੇ ਦੋ ਮੁੰਡੇ ਜਿਹੜਾ ਜੀ ਤੇਜਸਵੀ ਯਾਦਵ ਉਹਨੂੰ ਡਿਪਟੀ ਮੁੱਖ ਮੰਤਰੀ ਬਣਾਇਆ ਗਿਆ ਤੇ ਤੇਜ ਪ੍ਰਤਾਪ ਯਾਦਵ ਜਿਹੜਾ ਜੀ ਉਹਨੂੰ ਜਿਹੜਾ ਦੀ ਸਿਹਤ ਮੰਤਰੀ ਬਣਾਇਆ ਗਿਆ। ਜਿਹੜੇ 12 ਨੇ 12 ਜਨਤਾ ਦਲ ਯੂਨਾਈਟਿਡ ਦੇ ਤੇ 12 ਰਾਸ਼ਟਰੀ ਜਨਤਾ ਦਲ ਦੇ ਜਿਹੜੇ ਮੰਤਰੀ ਨੇ ਜੀ ਉਹਨਾਂ ਨੂੰ ਸਹੁੰ ਚੁਕਾਈ ਗਈ ਆ ਔਰ ਇਹਦੇ ਨਾਲ ਕਾਂਗਰਸ ਦੇ ਜਿਹੜੇ ਨੇ ਜੀ 6 ਉਹਨਾਂ ਨੂੰ ਵੀ ਸਹੁੰ ਚੁਕਾਈ ਗਈ ਆ। ਇਹ ਜਿਹੜਾ ਸਹੁੰ ਚੁੱਕ ਸਮਾਗਮ ਸੀਗਾ ਬਿਹਾਰ ਦਾ, ਇਹ ਇੱਕ ਕਿਸਮ ਦੇ ਨਾਲ ਵਿਰੋਧੀ ਧਿਰਾਂ ਦਾ ਇੱਕ ਵੱਡਾ ਮੰਚ ਜਿਹੜਾ ਜੀ ਉਹ ਬਣ ਗਿਆ। ਇਹਦੇ ਵਿੱਚ ਰਾਹੁਲ ਗਾਂਧੀ, HD ਦੇਵਗੌੜਾ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਹਿਮਾਚਲ ਦੇ ਮੁੱਖ ਮੰਤਰੀ ਵੀਰਭਦਰ ਸਿੰਘ, ਕੇਰਲਾ ਦੇ ਮੁੱਖ ਮੰਤਰੀ ਓਮਨ ਚਾਂਡੀ, ਅਸਾਮ ਦੇ ਮੁੱਖ ਮੰਤਰੀ ਤਰੁਣ ਗੋਗੋਈ, ਕਰਨਾਟਕ ਦੇ ਮੁੱਖ ਮੰਤਰੀ ਸਿਧਾਰਮਈਆ, ਨੈਸ਼ਨਲ ਕਾਨਫਰੰਸ ਦੇ ਆਗੂ ਫਾਰੂਕ ਅਬਦੁੱਲਾ, ਨੈਸ਼ਨਲ ਲੋਕ ਦਲ ਦੇ ਮੁਖੀ ਅਜੀਤ ਸਿੰਘ, ਇਹਦੇ ਨਾਲ ਵੈਂਕਈਆ ਨਾਇਡੂ, ਸ਼ਿਵ ਸੈਨਾ ਦੇ ਰਾਮਦਾਸ ਕਦਮ, ਸੁਭਾਸ਼ ਦੇਸਾਈ, ਇਹ ਸਾਰੇ ਜਿਹੜੇ ਉੱਥੇ ਹਾਜ਼ਰ ਸਨ। ਹਾਜ਼ਰੀ ਲਵਾਉਣ ਦੇ ਵਾਸਤੇ ਤਾਂ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰੀ ਵੀ ਲਾਈਨ ਦੇ ਵਿੱਚ ਲੱਗੇ ਹੋਏ ਸਨ। ਜੇ ਕਿਸੇ ਨੇ ਵੀਡੀਓ ਜਿਹੜੀ ਆ ਉਹ ਦੇਖੀ ਹੋਵੇ, ਉਹ ਸ਼ਾਇਦ ਇੱਥੇ ਇਸ ਕਰਕੇ ਗਏ ਸਨ ਕਿ BJP ਨੂੰ ਦੱਸਣ ਦੇ ਵਾਸਤੇ ਕਿ ਜੇ ਤੁਸੀਂ ਸਾਡੇ ਤੋਂ ਵੱਖਰੇ ਹੋ ਕੇ ਚੋਣਾਂ ਲੜ ਰਹੇ ਹੋ ਤਾਂ ਅਸੀਂ ਇਸ ਪਾਸੇ ਆ। ਵੈਸੇ ਕੋਈ ਬਹੁਤੀ ਪੁੱਛਗਿੱਛ ਜਿਹੜੀ ਆ ਜੀ ਉਹਨਾਂ ਦੀ ਉੱਥੇ ਹੋਈ ਨਹੀਂ। ਜਿਹੜਾ ਇਹ ਸਾਰਾ ਉੱਥੇ ਇਕੱਠੇ ਹੋਏ ਨੇ ਉਹਨਾਂ ਨੇ ਸੰਕੇਤ ਦਿੱਤੇ ਨੇ ਇੱਕ ਕਿਸਮ ਦੇ ਨਾਲ ਕਿ ਨੈਸ਼ਨਲ ਲੈਵਲ ਦੇ ਉੱਤੇ ਇੱਕ ਨਵਾਂ ਸਿਆਸੀ ਗੱਠਜੋੜ ਜਿਹੜਾ ਜੀ ਉਹ ਛੇਤੀ ਹੋਣ ਦੇ ਵਿੱਚ ਆ ਸਕਦਾ ਹੈ, ਜਿਹੜਾ ਕਿ ਭਾਰਤੀ ਜਨਤਾ ਪਾਰਟੀ ਦਾ ਮੁਕਾਬਲਾ ਕਰੂਗਾ ਜੀ। ਜੀ 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 ਬਿਲਕੁਲ, ਬਹੁਤ ਸਮੀਕਰਨ ਬਦਲਣ ਵਾਲੇ ਆ। ਅੱਗੇ ਗੱਲ ਕਰਦੇ ਆ ਪੰਜਾਬ ਦੇ ਮੁਲਾਜ਼ਮਾਂ ਨੂੰ ਤਨਖਾਹਾਂ ਦੇ ਪੁੱਠੇ ਗੇੜ ਦਾ ਖਤਰਾ। ਜੀ ਕਹਿਣ ਨੂੰ ਜਿਹੜਾ ਜੀ ਬੇਸ਼ੱਕ ਜਿੰਨੇ ਮਰਜ਼ੀ ਐਲਾਨ ਜਿਹੜੇ ਨੇ ਉਹ ਕੀਤੇ ਜਾਣ, ਪਰ 7ਵੇਂ ਕੇਂਦਰੀ ਤਨਖਾਹ ਕਮਿਸ਼ਨ ਦੇ ਵੱਲੋਂ ਭਾਰਤ ਸਰਕਾਰ ਦੇ 47 ਲੱਖ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ 52 ਲੱਖ ਪੈਨਸ਼ਨਾਂ ਦੇ ਵਿੱਚ 23% ਵਾਧਾ ਕਰਨ ਦੇ ਨਾਲ ਪੰਜਾਬ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਨੂੰ ਪੁੱਠਾ ਗੇੜਾ ਆ ਸਕਦਾ ਜੀ। ਪੰਜਾਬ ਸਰਕਾਰ ਵੱਲੋਂ ਅਜੇ ਤੱਕ ਆਪਣੇ 6ਵੇਂ ਤਨਖਾਹ ਕਮਿਸ਼ਨ ਦੀ ਸਥਾਪਨਾ ਨਾ ਕੀਤੇ ਜਾਣ ਕਰਕੇ ਪੰਜਾਬ ਦੇ 8 ਲੱਖ ਮੁਲਾਜ਼ਮਾਂ ਦੇ ਉੱਤੇ ਤੇ 3 ਲੱਖ ਪੈਨਸ਼ਨਾਂ ਦੀ ਧੜਕਣ ਜਿਹੜੀ ਹੈ ਜੀ ਉਹ ਤੇਜ਼ ਹੋ ਗਈ ਹੈ। ਪੰਜਾਬ ਸਰਕਾਰ ਦੇ ਵੱਲੋਂ ਤਨਖਾਹ ਕਮਿਸ਼ਨ ਸਥਾਪਿਤ ਕਰਨ ਬਾਰੇ ਵੱਡੀ ਚੁੱਪੀ ਤੋਂ ਸੰਕੇਤ ਮਿਲਦੇ ਆ ਕਿ ਬਾਦਲ ਸਰਕਾਰ ਇਸ ਵਾਰੀ ਰਾਜ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਪੈਨਸ਼ਨਾਂ ਕੇਂਦਰੀ ਤਨਖਾਹ ਕਮਿਸ਼ਨ ਨਾਲ ਬੰਨ੍ਹਣਾ ਚਾਹੁੰਦੀ ਹੈ। ਏਦਾਂ ਹੁੰਦਾ ਤੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਪੰਜਾਬ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਜਿਹੜੀਆਂ ਨੇ ਉਹ ਪੁੱਠਾ ਜਿਹੜਾ ਲੈ ਸਕਦੀਆਂ ਨੇ, ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਮੁਲਾਜ਼ਮਾਂ ਨੂੰ ਕੇਂਦਰ ਸਰਕਾਰ ਦੇ ਕਰਮਚਾਰੀਆਂ ਤੋਂ ਵੱਧ ਤਨਖਾਹ ਸਕੇਲ ਜਿਹੜੇ ਆ ਜੀ ਉਹ ਮਿਲਦੇ ਆ। ਭਾਰਤ ਤੇ ਰਾਜ ਸਰਕਾਰ ਦੇ ਪੁਰਾਣੇ ਫਾਰਮੂਲੇ ਦੇ ਅਨੁਸਾਰ ਦਹਾਕੇ ਬਾਅਦ ਤਨਖਾਹਾਂ ਤੇ ਪੈਨਸ਼ਨਾਂ ਦੇ ਵਿੱਚ ਸੋਧ ਕੀਤੀ ਜਾਣੀ ਲਾਜ਼ਮੀ ਹੈ ਔਰ ਪੰਜਾਬ ਦੇ ਮੁਲਾਜ਼ਮਾਂ ਨੂੰ ਪਹਿਲਾਂ 1 ਜਨਵਰੀ 2006 ਤੋਂ ਸੋਧੇ ਸਕੇਲ ਜਿਹੜੇ ਉਹ ਮਿਲ ਰਹੇ ਸੀਗੇ। ਹੁਣ ਇਸ ਫਾਰਮੂਲੇ ਦੇ ਤਹਿਤ 1 ਜਨਵਰੀ 2016 ਤੋਂ ਸੋਧੇ ਹੋਏ ਸਕੇਲ ਜਿਹੜੇ ਉਹ ਬਣਦੇ ਨੇ, ਪਰ ਪੰਜਾਬ ਸਰਕਾਰ ਦੇ ਵੱਲੋਂ ਹਾਲੇ ਤੱਕ ਤਨਖਾਹ ਕਮਿਸ਼ਨ ਜਿਹੜਾ ਜੀ ਉਹ ਸਥਾਪਿਤ ਹੀ ਨਹੀਂ ਕੀਤਾ ਗਿਆ ਜੀ। ਤੇ ਜੇ ਅੱਗੇ ਗੱਲ ਕਰੀਏ ਜੀ ਜਗਤਾਰ ਸਿੰਘ ਤਾਰਾ ਜੀ ਤੇ ਉਸ ਦੇ ਜਿਹੜੇ ਖਿਲਾਫ ਮੁਕੱਦਮੇ ਆ ਉਹਨਾਂ ਦਾ ਵੀ ਰਾਹ ਪੱਧਰਾ ਹੋ ਗਿਆ। ਬਿਲਕੁਲ ਜੀ, ਇਹ ਜਿਹੜਾ ਜੀ ਸੁਪਰੀਮ ਕੋਰਟ ਨੇ ਜਿਹੜਾ ਜੀ ਬੇਅੰਤ ਸਿੰਘ ਹੱਤਿਆਕਾਂਡ ਦੇ ਨਾਲ ਜੁੜੀਆਂ ਸਾਰੀਆਂ ਫਾਈਲਾਂ ਜਿਹੜੀਆਂ ਉਹ ਉਹਨੂੰ ਚੰਡੀਗੜ੍ਹ ਦੀ ਹੇਠਲੀ ਅਦਾਲਤ ਨੂੰ ਸੌਂਪਣ ਦੀ ਮਨਜ਼ੂਰੀ ਜਿਹੜੀ ਆ ਉਹ ਦੇ ਦਿੱਤੀ ਆ। ਇਹਦੇ ਨਾਲ ਜਿਹੜਾ ਜੀ ਜਿਹੜੀ ਦਾਖਲ ਪਟੀਸ਼ਨ ਤੋਂ ਬਾਅਦ ਇਹਦੇ ਸੰਬੰਧੀ ਫੈਸਲਾ ਲਿਆ ਗਿਆ ਹੈ। CBI ਨੇ ਮੰਗ ਕੀਤੀ ਸੀਗੀ ਕਿ ਸਾਬਕਾ ਮੁੱਖ ਮੰਤਰੀ ਦੀ ਹੱਤਿਆ ਦੇ ਮਾਮਲੇ ਦੇ ਵਿੱਚ 6 ਮਹੀਨਾ ਪਹਿਲਾਂ ਫੜੇ ਗਏ ਜਗਤਾਰ ਸਿੰਘ ਤਾਰਾ ਦੇ ਖਿਲਾਫ ਮੁਕੱਦਮਾ ਸ਼ੁਰੂ ਕਰਨ ਦੇ ਵਾਸਤੇ ਫਾਈਲਾਂ ਜਿਹੜੀਆਂ ਉਹ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਭੇਜੀਆਂ ਜਾਣ। ਇਹ ਫਾਈਲਾਂ ਸੁਪਰੀਮ ਕੋਰਟ ਦੇ ਕੋਲੇ ਪਈਆਂ ਨੇ ਕਿਉਂਕਿ ਹੇਠਲੀ ਅਦਾਲਤ ਦੇ ਵੱਲੋਂ ਹੱਤਿਆਕਾਂਡ ਦੇ ਮੁੱਖ ਦੋਸ਼ੀ ਜਿਹੜਾ ਜਗਤਾਰ ਸਿੰਘ ਹਵਾਰਾ ਨੂੰ ਮੌਤ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਜਿਹੜੀਆਂ ਅਪੀਲਾਂ ਪਾਈਆਂ ਗਈਆਂ ਸੀਗੀਆਂ ਜੀ ਉਹਦੀ ਸੁਣਵਾਈ ਹੋ ਰਹੀ ਹੈ। ਪੰਜਾਬ ਹਰਿਆਣਾ ਹਾਈ ਕੋਰਟ ਨੇ ਹਵਾਰੇ ਦੀ ਮੌਤ ਦੀ ਸਜ਼ਾ ਨੂੰ ਆਖਰੀ ਸਾਹ ਤੱਕ ਜੇਲ੍ਹ 'ਚ ਬੰਦ ਰੱਖੇ ਜਾਣ ਤਬਦੀਲ ਜਿਹੜਾ ਉਹ ਕਰਤਾ ਸੀਗਾ। CBI ਦੇ ਵੱਲੋਂ ਪੇਸ਼ ਹੋਏ ਜਿਹੜੇ ਨੇ ਸੋਲਿਸਿਟਰ ਜਨਰਲ ਉਹਨੇ ਅਦਾਲਤ ਨੂੰ ਫਾਈਲਾਂ ਸੌਂਪਣ ਦੀ ਮੰਗ ਜਿਹੜੀ ਕੀਤੀ ਸੀ। ਇਹ ਫਾਈਲਾਂ ਆਉਣ ਦੇ ਨਾਲ ਹੁਣ ਜਿਹੜਾ ਜੀ ਇਹ ਸਿੱਧਾ ਹੋ ਗਿਆ ਰਾਹ ਕਿ ਜਿਹੜਾ ਜਗਤਾਰ ਸਿੰਘ ਤਾਰਾ ਦੇ ਖਿਲਾਫ ਜਿਹੜਾ ਜੀ ਉਹ ਮੁਕੱਦਮਾ ਸ਼ੁਰੂ ਹੋ ਸਕਦਾ ਜੀ। ਅੱਜ ਹੀ ਤੇ ਅੱਗੇ ਗੱਲ ਕਰੀਏ ਜਿਸ ਤਰ੍ਹਾਂ ਖਡੂਰ ਸਾਹਿਬ ਦੀ ਸੀਟ ਆ ਵਿਧਾਨ ਸਭਾ ਦੀ ਉਹ ਖਾਲੀ ਹੋ ਗਈ ਹੈ ਤੇ ਅਕਾਲੀਆਂ ਨੇ ਉਧਰ ਨੂੰ ਸਰਗਰਮੀਆਂ ਆਰੰਭ ਦਿੱਤੀਆਂ।
ਐਕਚੁਅਲੀ ਜਿਹੜੇ ਰਮਨਜੀਤ ਸਿੰਘ ਸਿੱਕੀ ਸਨ ਜੀ, ਉਹਨਾਂ ਨੇ ਅਸਤੀਫਾ ਜਿਹੜਾ ਦੇ ਦਿੱਤਾ ਸੀਗਾ ਪੰਜਾਬ ਦੇ ਵਿੱਚ ਵਾਪਰੀਆਂ ਜਿਹੜੀਆਂ ਘਟਨਾਵਾਂ ਸੀ ਬੇਅਦਬੀ ਵਾਲੀਆਂ, ਔਰ ਉਹਨਾਂ ਨੇ ਕਿਹਾ ਸੀਗਾ ਕਿ ਉਹਨਾਂ ਲੋਕਾਂ ਨਾਲ ਨਹੀਂ ਬਹਿਣਾ ਚਾਹੁੰਦੇ ਜਿਹੜੇ ਕਿ ਇਹਦੇ ਵਿੱਚ ਸ਼ਾਮਲ ਨੇ ਜੀ। ਉਹਨਾਂ ਦਾ ਅਸਤੀਫਾ ਮਨਜ਼ੂਰ ਹੋ ਗਿਆ। ਖਡੂਰ ਸਾਹਿਬ ਵਾਲੀ ਸੀਟ ਜਿਹੜੀ ਆ ਜੀ ਉਹ ਖਾਲੀ ਹੋ ਗਈ ਆ ਇਸ ਵੇਲੇ। ਬੜੀ ਜਿਹੜੀ ਆ ਜੀ ਤੁਸੀਂ ਇਹ ਕਹਿ ਲਓ ਕਿ ਅਜੀਬੋ ਗਰੀਬ ਦੀ ਸਥਿਤੀ ਜਿਹੜੀ ਉਹ ਬਣੀ ਹੋਈ ਹੈ, ਕਿਉਂਕਿ ਪੰਜਾਬ ਦੇ ਵਿੱਚ ਕੋਈ ਵੀ ਸਿਆਸੀ ਧਿਰ ਜਿਹੜੀ ਆ ਉਹ ਇਹ ਨਹੀਂ ਚਾਹੁੰਦੀ ਕਿ ਚੋਣ ਦਾ ਸਾਹਮਣਾ ਕੀਤਾ ਜਾਵੇ, ਕਿਉਂਕਿ ਤਕਰੀਬਨ ਸਾਲ ਦਾ ਸਮਾਂ ਜਿਹੜਾ ਜੀ ਉਹ ਰਹਿ ਚੱਲਿਆ, ਇੱਕ ਅੱਧਾ ਮਹੀਨਾ ਉੱਪਰ ਪੰਜਾਬ ਦੇ ਵਿੱਚ ਚੋਣਾਂ ਦੇ ਵਾਸਤੇ। ਇਸ ਕਰਕੇ ਕੋਈ ਵੀ ਜਿਹੜੀ ਸਾਰੀਆਂ ਸਿਆਸੀ ਧਿਰਾਂ ਚਾਹੁੰਦੀਆਂ ਨੇ ਕਿ ਨਾ ਲੜੀ ਜਾਵੇ, ਪਰ ਲੱਗਦਾ ਜੀ ਕਿ ਇਹ ਚੋਣ ਲੜਨੀ ਤਾਂ ਪਊਗੀ। ਇਹ ਪਤਾ ਲੱਗਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇਸ ਹਲਕੇ ਦੇ ਵਿੱਚ ਸੰਗਤ ਦਰਸ਼ਨ ਜਿਹੜਾ ਜੀ ਉਹ ਰੱਖ ਲਿਆ, ਤੇ ਹਾਕਮ ਪਾਰਟੀ ਜਿਹੜੀ ਆ ਉਹ ਰਾਜ ਦੇ ਸਿਆਸੀ ਮਾਹੌਲ ਨੂੰ ਆਪਣੇ ਪੱਖ ਦੇ ਵਿੱਚ ਕਰਨ ਤੇ ਲੋਕਾਂ ਦੇ ਗੁੱਸੇ ਦਾ ਅੰਦਾਜ਼ਾ ਲਾਉਣ ਦੇ ਵਾਸਤੇ ਇਸ ਪਾਸੇ ਵੱਲ ਨੂੰ ਜਿਹੜੀ ਆ ਜੀ ਉਹ ਤੁਰ ਪਈ ਆ। ਕਾਂਗਰਸੀ ਸੂਤਰ ਜਿਹੜੇ ਜੀ ਉਹ ਇਹ ਕਹਿੰਦੇ ਨੇ ਕਿ ਉਹ ਇਸ ਸਮੇਂ ਇਸ ਪ੍ਰੀਖਿਆ ਦੇ ਵਿੱਚੋਂ ਜਿਹੜਾ ਉਹ ਲੰਘਣਾ ਨਹੀਂ ਚਾਹੁੰਦੇ। ਹੁਣ ਦੇਖਦੇ ਆ ਕਿ ਕਾਂਗਰਸ ਜਿਹੜੀ ਹੈ ਜੀ ਉਹ ਕਿਹੜੇ ਤਰੀਕੇ ਨਾਲ ਇੱਧਰ ਤੁਰਦੀ ਆ। ਪ੍ਰਕਾਸ਼ ਸਿੰਘ ਬਾਦਲ ਹੋਰੀ 26 ਤੇ 27 ਨਵੰਬਰ 2 ਤੇ 3 ਦਸੰਬਰ ਨੂੰ ਇਸ ਹਲਕੇ ਦੇ ਵਿੱਚ ਸੰਗਤ ਦਰਸ਼ਨ ਜਿਹੜੇ ਉਹ ਕਰਨਗੇ ਤੇ ਪੰਚਾਇਤਾਂ ਨੂੰ ਗ੍ਰਾਂਟਾਂ ਜਿਹੜੀਆਂ ਨੇ ਉਹ ਵੰਡਣਗੇ। ਇਸ ਹਲਕੇ ਤੋਂ ਰਮਨਜੀਤ ਸਿੰਘ ਸਿੱਕੀ ਹੋਰਾਂ ਨੇ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਨੂੰ ਜਿਹੜਾ ਉਹ ਹਰਾਇਆ ਸੀਗਾ। ਬੜੀ ਇੰਟਰਸਟਿੰਗ ਰਹੂਗੀ। ਇਹ ਨਹੀਂ ਹੈ ਕਿ ਇਹ ਚੋਣ ਜਿਹੜੀ ਆ ਜੀ ਬਹੁਤ ਛੇਤੀ ਆ ਜਾਊਗੀ। 6 ਮਹੀਨੇ ਹੁੰਦੇ ਆ ਜੀ ਚੋਣ ਕਰਾਉਣ ਦੇ ਵਾਸਤੇ। ਜਿਹੜੀ ਹਾਕਮ ਧਿਰ ਹੈ ਉਹ ਚਾਹੂਗੀ ਕਿ ਇਹ ਜਿਹੜੀ ਚੋਣ ਹੈ ਅਜੇ ਥੋੜੀ ਲੰਮਕੇ, ਕਿੰਨੀ ਇਹ ਵੇਖਣਾ ਪਊਗਾ। ਸ਼ਾਇਦ 4 ਮਹੀਨੇ ਤੱਕ ਤਾਂ ਅਜੇ ਜਿਹੜੀ ਹੈ ਜੀ ਉਹ ਚੋਣ ਨਹੀਂ ਆਉਂਦੀ। ਜਿਵੇਂ ਦਸੰਬਰ ਆ ਰਿਹਾ, ਦਸੰਬਰ ਜਨਵਰੀ ਫਰਵਰੀ ਦੇ ਨੇੜੇ ਤੇੜੇ ਜਿਹੜੀ ਹੈ ਜੀ ਇਹ ਚੋਣ ਆ ਸਕਦੀ ਹੈ। ਮੌਜੂਦਾ ਹਾਲਾਤ ਦੇ ਵਿੱਚ ਤਾਂ ਲੱਗਦਾ ਨਹੀਂ ਕਿ ਹਾਕਮ ਧਿਰ ਜਿਹੜੀ ਹੈ ਜੀ ਉਹ ਚੋਣ ਕਰਾਊਗੀ, ਕਿਉਂਕਿ ਸਾਰੀ ਹਵਾ ਉਹਦੇ ਉਲਟ ਜਿਹੜੀ ਆ ਉਹ ਚੱਲ ਰਹੀ ਹੈ ਜੀ। ਅਜੀਤ ਜੀ, ਅੱਗੇ ਗੱਲ ਕਰੀਏ ਅਖਬਾਰਾਂ ਦੇ ਵਿੱਚ ਇਹ ਖਬਰ ਆਈ ਆ ਕਿ 5000 ਨਵੀਆਂ ਡਾਂਗਾਂ ਪੁਲਿਸ ਨੂੰ ਦਿੱਤੀਆਂ ਗਈਆਂ। ਇਹ ਕਿਹੜੇ ਖਿੱਤੇ ਦੇ ਵਿੱਚ ਕਟਵਾਉਣਗੇ ਲੋਕਾਂ ਨੂੰ? ਜਿਹੜੇ ਰਾਈਟ ਟੂ ਇਨਫੋਰਮੇਸ਼ਨ ਐਕਟ ਹੈ ਜੀ ਉਹਦੇ ਤਹਿਤ ਜਿਹੜੀ ਜਾਣਕਾਰੀ ਇਹ ਲਈ ਗਈ ਹੈ ਕਿ ਮਾਲਵੇ ਦੇ ਖਿੱਤੇ ਦੇ ਵਿੱਚ ਅੰਦੋਲਨ ਜਿਹੜੇ ਨੇ ਉਹਨਾਂ ਦੇ ਸਿੱਝਣ ਦੇ ਵਾਸਤੇ 5000 ਨਵੀਆਂ ਡਾਂਗਾਂ ਦੀ ਜਿਹੜੀ ਆ ਜੀ ਉਹ ਖਰੀਦਣ ਦੇ ਵਾਸਤੇ ਤਿਆਰੀ ਵਿੱਢੀ ਗਈ ਆ। ਬਠਿੰਡੇ ਤੇ ਫਰੀਦਕੋਟ ਦੀ ਪੁਲਿਸ ਨੂੰ ਡਾਂਗਾਂ ਦੀ ਤੋਟ ਜਿਹੜੀ ਆ ਜੀ ਉਹ ਇਸ ਵੇਲੇ ਲੱਗੀ ਹੋਈ ਆ। ਹਰ ਜ਼ਿਲ੍ਹੇ ਦੀ ਪੁਲਿਸ ਦੇ ਵੱਲੋਂ ਡਾਂਗਾਂ ਤੇ ਹੋਰ ਸਮਾਨ ਦੀ ਮੰਗ ਜਿਹੜੀ ਆ ਉਹ ਕੀਤੀ ਗਈ ਆ। ਅੰਦੋਲਨਾਂ ਦੇ ਨਾਲ ਨਿਪਟਣ ਦੇ ਵਾਸਤੇ ਵਿਸ਼ੇਸ਼ ਦਸਤੇ ਪਹਿਲਾਂ ਹੀ ਤਿਆਰ ਕੀਤੇ ਜਾ ਰਹੇ ਨੇ ਕਿ ਕਿਸਾਨ ਅੰਦੋਲਨ ਤੇ ਪੰਥਕ ਵਿਵਾਦ ਕਰਕੇ ਪੁਲਿਸ ਨੂੰ ਲੱਗਦਾ ਕਿ ਡਾਂਗਾਂ ਦੀ ਤੁਰੰਤ ਜਿਹੜੀ ਆ ਉਹ ਲੋੜ ਹੈ। ਪੁਲਿਸ ਦੇ ਭੰਡਾਰ ਦੇ ਵਿੱਚ ਪਈਆਂ ਪੁਰਾਣੀਆਂ ਡਾਂਗਾਂ ਹੁਣ ਕੰਬਦੀਆਂ ਰਹਿ ਰਹੀਆਂ, ਉਹ ਲੋਕਾਂ ਦੇ ਹੱਡ ਕੁੱਟ ਕੇ ਆਪ ਹੀ ਟੁੱਟਣ ਵੱਲ ਨੂੰ ਜਾ ਰਹੀਆਂ ਨੇ ਜੀ। ਮਈ 2007 ਦੇ ਵਿੱਚ ਜਦੋਂ ਡੇਰਾਵਾਲ ਹੋਇਆ ਸੀਗਾ ਉਦੋਂ ਪੁਲਿਸ ਦੀਆਂ ਕਾਫੀ ਡਾਂਗਾਂ ਜਿਹੜੀਆਂ ਉਹ ਟੁੱਟ ਗਈਆਂ ਸੀਗੀਆਂ। ਇਸ ਤੋਂ ਬਾਅਦ ਅੰਦੋਲਨ ਚੱਲਦੇ ਰਹਿਣ ਕਰਕੇ ਪੁਲਿਸ ਦੀਆਂ ਕਾਫੀ ਡਾਂਗਾਂ ਜਿਹੜੀਆਂ ਜੀ ਉਹ ਨਕਾਰਾ ਹੋ ਗਈਆਂ ਨੇ। 2 ਦਿਨ ਪਹਿਲਾਂ ਜਿਹੜਾ 1000 ਡਾਂਗਾਂ ਤੇ 200 ਛੋਟੇ ਡੰਡਿਆਂ ਦੀ ਲਿਖਤੀ ਮੰਗ ਜਿਹੜੀ ਆ ਜੀ ਉਹ ਬਠਿੰਡੇ ਦੀ ਪੁਲਿਸ ਨੇ ਕੀਤੀ ਆ। ਪੁਲਿਸ ਦੇ ਕੋਲ ਇਸ ਵੇਲੇ 1194 ਡਾਂਗਾਂ ਨੇ, ਜਦੋਂ ਕਿ 253 ਡੰਡੇ ਨੇ। 1000 ਪੋਲੀਸ਼ੀਲਡ, 1000 ਪਲਾਸਟਿਕ ਦੇ ਡੰਡੇ ਤੇ 200 ਕੇਨ ਸ਼ੀਲਡਾਂ ਦੀ ਮੰਗ ਵੀ ਕੀਤੀ ਗਈ ਆ। ਬਠਿੰਡੇ ਦੀ ਪੁਲਿਸ ਦੇ ਕੋਲੇ 667 ਪੋਲੀਸ਼ੀਲਡਾਂ ਤੇ ਕੈਨ ਸ਼ੀਲਡਾਂ ਨੇ, ਔਰ ਪੁਲਿਸ ਨੂੰ ਡਾਂਗਾਂ ਜਿਹੜੀਆਂ ਕਾਫੀ ਲੰਮੇ ਸਮੇਂ ਤੋਂ ਇਹ ਕਹਿ ਰਹੇ ਨੇ ਕਿ ਉਹ ਮਿਲਦੀਆਂ ਨਹੀਂ, ਔਰ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਆਪ ਆਪਣੀ ਡਾਂਗ ਜਿਹੜੀ ਉਹ ਖਰੀਦ ਕੇ ਲਿਆਉਂਦੇ ਨੇ। ਕੈਪਟਨ ਸਰਕਾਰ ਦੇ ਵੇਲੇ ਵੱਡੀ ਗਿਣਤੀ ਦੇ ਵਿੱਚ ਡਾਂਗਾਂ ਜਿਹੜੀਆਂ ਉਹ ਖਰੀਦੀਆਂ ਗਈਆਂ ਸੀਗੀਆਂ, ਤੇ ਹੁਣ ਜਿਹੜਾ ਜਦੋਂ ਲਾਸਟ ਸਾਲ ਜਿਹੜਾ ਜੀ ਉਹ ਸ਼ੁਰੂ ਹੋ ਰਿਹਾ ਤੇ ਇਹਦੇ ਵਿੱਚ ਜਿਹੜੀ ਮੌਜੂਦਾ ਪੰਥਕ ਸਰਕਾਰ ਆ ਜੀ ਉਹ ਵੱਡੇ ਡਾਂਗਾਂ ਦੇ ਆਰਡਰ ਜਿਹੜੇ ਆ ਜੀ ਉਹ ਪੁਲਿਸ ਦੇ ਵਾਸਤੇ ਦੇ ਰਹੀ ਹੈ। ਫਰੀਦਕੋਟ ਦੀ ਪੁਲਿਸ ਨੇ 500 ਡਾਂਗਾਂ ਤੇ 500 ਡੰਡਿਆਂ ਦੀ ਮੰਗ ਜਿਹੜੀ ਆ ਜੀ ਉਹ ਕੀਤੀ ਆ। ਜਿਹੜੇ ਉੱਘੇ ਨਾਟਕਕਾਰ ਨੇ ਜੀ ਅਜਮੇਰ ਔਲਖ ਹੋਰੀ, ਉਹ ਇਹ ਕਹਿੰਦੇ ਨੇ ਕਿ ਜਿਹੜੀਆਂ ਇਹ ਡਾਂਗਾਂ ਖਰੀਦਣੀਆਂ ਬਿਲਕੁਲ ਗਲਤ ਨੇ। ਡਾਂਗਾਂ ਦੇ ਨਾਲ ਲੋਕਾਂ ਨੂੰ ਜਿਹੜਾ ਜੀ ਉਹ ਤੋੜਿਆ ਨਹੀਂ ਸਕਦਾ। ਅੰਦੋਲਨ ਜਿਹੜੇ ਨੇ ਉਹ ਉਹਨਾਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਉਹਨਾਂ ਇਹ ਕਿਹਾ ਕਿ ਪੁਰਾਣੀਆਂ ਜਿਹੜੀਆਂ ਚੀਜ਼ਾਂ ਨੇ, ਪੁਰਾਣੀਆਂ ਜਿਹੜੀਆਂ ਪਾਲਿਸੀਜ਼ ਨੇ, ਇਹਨਾਂ ਨੂੰ ਬਦਲਣਾ ਚਾਹੀਦਾ ਜੀ, ਔਰ ਬਦਲੇ ਹੋਏ ਇਸ ਜਿਹੜਾ ਜੀ ਸਮੇਂ ਦੇ ਵਿੱਚ ਪੁਲਿਸ ਨੂੰ ਤੌਰ ਤਰੀਕੇ ਜਿਹੜੇ ਨੇ ਉਹ ਚੇਂਜ ਕਰਨੇ ਚਾਹੀਦੇ ਨੇ ਜੀ। ਤੇ ਅੱਗੇ ਗੱਲ ਕਰਦੇ ਜੀ ਆਪਾਂ ਧਿਆਨ ਸਿੰਘ ਮੰਡ ਹੋਰਾਂ ਦੀ, ਉਹਨਾਂ ਦਾ ਪੁਲਿਸ ਰਿਮਾਂਡ ਹੋਰ ਵਧਾ ਦਿੱਤਾ ਗਿਆ।
ਜੀ ਧਿਆਨ ਸਿੰਘ ਮੰਡ ਹੋਰੀ ਜਿਹੜੇ ਕਿ ਇਸ ਵੇਲੇ ਪੁਲਿਸ ਦੇ ਕੋਲੇ ਨੇ ਜੀ, ਪਹਿਲਾਂ ਉਹਨਾਂ ਨੂੰ 107 151 ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ। ਬਾਅਦ ਦੇ ਵਿੱਚ ਉਹਨਾਂ ਦੇ ਉੱਤੇ ਦੇਸ਼ ਧਰੋਹ ਦਾ ਮੁਕੱਦਮਾ ਜਿਹੜਾ ਸੀਗਾ ਉਹ ਦਰਜ ਹੋ ਗਿਆ। ਉਹਨਾਂ ਦਾ ਹੁਣ ਪੁਲਿਸ ਰਿਮਾਂਡ 3 ਦਿਨ ਦਾ ਹੋਰ ਜਿਹੜਾ ਜੀ ਉਹ ਵਧਾਇਆ ਗਿਆ। ਧਿਆਨ ਸਿੰਘ ਮੰਡ ਹੋਰਾਂ ਨੇ 23 ਤਰੀਕ ਨੂੰ ਪੁਲਿਸ ਵਧੀਕੀਆਂ ਦੇ ਖਿਲਾਫ ਪੰਜਾਬ ਬੰਦ ਦਾ ਸੱਦਾ ਦਿੱਤਾ, ਜਦੋਂ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। 23 ਤਰੀਕ ਨੂੰ ਹੀ ਬਠਿੰਡੇ ਦੇ ਵਿੱਚ ਜਿਹੜੀ ਆ ਜੀ ਉਹ ਅਕਾਲੀ ਦਲ ਨੇ ਸਦਭਾਵਨਾ ਵਾਲੀ ਰੈਲੀ ਜਿਹੜੀ ਆ ਉਹ ਰੱਖੀ ਗਈ ਆ। ਪੁਲਿਸ ਨੇ ਰਿਮਾਂਡ ਲੈਣ ਦੇ ਵਾਸਤੇ ਅਦਾਲਤ ਦੇ ਵਿੱਚ ਇਹ ਗੱਲ ਆਖੀ ਆ ਕਿ ਧਿਆਨ ਸਿੰਘ ਮੰਡ ਦੇ ਕੋਲੋਂ ਇੱਕ ਪਾਕਿਸਤਾਨੀ ਸਿਮ ਜਿਹੜਾ ਜੀ ਉਹ ਬਰਾਮਦ ਕਰਨਾ ਚਾਹੁੰਦੀ ਆ। ਉਹਨਾਂ ਨੇ ਕਿਹਾ ਕਿ ਖਾਲਿਸਤਾਨ ਸੰਬੰਧੀ ਬਣਾਏ ਇਸ਼ਤਿਹਾਰਾਂ ਦੇ ਬਾਰੇ ਪਤਾ ਉਹ ਲਾਉਣਾ ਚਾਹੁੰਦੀ ਹੈ। ਪੁਲਿਸ ਦਾ ਇਹ ਕਹਿਣਾ ਹੈ ਕਿ ਧਿਆਨ ਸਿੰਘ ਮੰਡ ਹੋਰਾਂ ਦਾ ਲਗਾਤਾਰ ਜਿਹੜਾ ਜੀ ਉਹ ਸੰਪਰਕ ਪਾਕਿਸਤਾਨ ਦੇ ਵਿੱਚ ਉੱਥੇ ਬੈਠੇ ਜਿਹੜੇ ਕੁਝ ਖਾਲਿਸਤਾਨੀ ਨੇ ਉਹਨਾਂ ਦੇ ਨਾਲ ਜਿਹੜਾ ਉਹ ਰਹਿੰਦਾ ਹੈ, ਤੇ ਉਹ ਉਹਨਾਂ ਦੇ ਨਾਲ ਗੱਲ ਕਰਨ ਦੇ ਵਾਸਤੇ ਕਿਸੇ ਭਾਰਤੀ ਸਿਮ ਦਾ ਇਸਤੇਮਾਲ ਨਹੀਂ ਕਰਦੇ, ਬਲਕਿ ਉਹ ਪਾਕਿਸਤਾਨੀ ਜਿਹੜਾ ਸਿਮ ਹੈ ਉਹਦਾ ਇਸਤੇਮਾਲ ਕਰਦੇ ਨੇ, ਤੇ ਉਹੀ ਸਿਮ ਜਿਹੜਾ ਦੀ ਉਹ ਬਰਾਮਦ ਕਰਨਾ ਚਾਹੁੰਦੀ ਆ ਪੁਲਿਸ, ਜਿਹਦੇ ਕਰਕੇ ਉਹਨਾਂ ਦਾ ਇਹ ਰਿਮਾਂਡ ਜਿਹੜਾ ਦੀ ਵਧਿਆ। ਇਹ ਇੱਕ ਐਵੇਂ ਤੁਸੀਂ ਇਹ ਕਹ ਲਓ ਕਿ ਖੱਜਲ ਕਰਨ ਵਾਲੇ ਜਿਹੜੇ ਤਰੀਕੇ ਨੇ, ਖੱਜਲ ਜਿਹੜਾ ਦੀ ਉਹ ਪੁਲਿਸ ਇਸ ਵੇਲੇ ਕਰ ਰਹੀ ਹੈ, ਤਾਂ ਕਿ ਜੇ ਉਹਨੂੰ ਲੱਗੇ ਕਿ ਜਿਹੜਾ ਜੀ ਕਿਸੇ ਇੱਕ ਕੇਸ ਦੇ ਵਿੱਚ ਜ਼ਮਾਨਤ ਮਿਲਦੀ ਆ ਤੇ ਦੂਜੇ ਕੇਸ ਦੇ ਵਿੱਚ ਫਿਰ ਉਹਨਾਂ ਨੂੰ ਜਿਹੜਾ ਅੰਦਰ ਰੱਖਿਆ ਜਾ ਸਕੇ। ਹਾਂ, ਉਹਨਾਂ ਦਾ ਮੇਨ ਪਰਪਸ ਹੈ ਜੀ। ਬਿਲਕੁਲ ਜੀ, ਆਪਣੀ ਅਕਲ ਦਾ ਜਨਾਜ਼ਾ ਵੀ ਕੱਢ ਰਹੇ ਆ ਕਿ ਜਦ ਇਹਨਾਂ ਨੂੰ ਪਤਾ ਆ ਸਿਮ ਹੈਗਾ ਤਾਂ ਫੜਦੇ ਕਿਉਂ ਨਹੀਂਗੇ। ਇਹ ਵੀ ਇੱਕ ਬੜੀ ਸੋਚਣ ਵਾਲੀ ਗੱਲ ਆ। ਅਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਕੋਟਕਪੂਰੇ ਦੇ ਵਿੱਚ ਸੁਖਬੀਰ ਬਾਦਲ ਹੋਰੀ ਗਏ ਸੀਗੇ, ਅਤੇ ਉੱਥੇ ਕੁਛ ਕੁ ਨੌਜਵਾਨ ਆ ਜਿਹੜੇ ਉਹ ਰੋਸ ਮਾਰਚ ਕਰ ਰਹੇ ਸੀਗੇ, ਅਤੇ ਉੱਥੇ ਉਹ ਮੁੰਡਿਆਂ ਨੂੰ ਫੜ ਲਿਆ ਗਿਆ ਸੀਗਾ। ਅਤੇ ਹੁਣ ਜਿਹੜੇ ਸ਼ਹੀਦ ਹੋਏ ਆ ਉਹਨਾਂ ਦੇ ਪਰਿਵਾਰ ਆ ਮੁੰਡਿਆਂ ਦੇ, ਉਹ ਹੱਕ ਦੇ ਵਿੱਚ ਨਿਤਰੇ ਨੇ ਉਹਨਾਂ ਮੁੰਡਿਆਂ ਦੇ। ਬਿਲਕੁਲ ਜੀ, ਆਪਾਂ ਕਈ ਵਾਰੀ ਇਹ ਗੱਲ ਕੀਤੀ ਹੈ ਜੀ, ਇਹ ਟਕਰਾਓ ਦੀ ਰਾਜਨੀਤੀ, ਟਕਰਾਓ ਦੀ ਰਣਨੀਤੀ ਜਿਹੜੀ ਆ ਜੀ, ਆਈ ਥਿੰਕ ਪੰਜਾਬ ਨੂੰ ਇਹ ਬਹੁਤ ਮਾੜੇ ਸਮੇਂ ਵੱਲ ਨੂੰ ਜ਼ਬਰਦਸਤੀ ਜਿਹੜਾ ਜੀ ਉਹ ਧੱਕ ਰਹੀ ਆ। ਔਰ ਸਭ ਤੋਂ ਜਿਹੜੀ ਆ ਜੀ ਫਿਕਰਮੰਦੀ ਵਾਲੀ ਗੱਲ ਇਹ ਆ ਕਿ ਉਹ ਧਿਰ ਜਿਹੜੀ ਹਾਕਮ ਧਿਰ ਹੈ, ਜਿਹਨੇ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਆ ਉਹਨੂੰ ਸੰਭਾਲਣਾ ਹੁੰਦਾ, ਜਦੋਂ ਉਹਨਾਂ ਦੀਆਂ ਧਮਕੀਆਂ ਆਉਂਦੀਆਂ ਨੇ ਇੰਨੇ ਅੰਦਰ ਦੇ ਦਿੱਤੇ, ਇੰਨੇ ਕਿ ਜਿਹੜਾ ਜੀ ਉਹ ਰਹਿ ਗਏ, ਇਹਨਾਂ ਨੂੰ ਵੀ ਜਿਹੜਾ ਉਹਨਾਂ ਨੂੰ ਸਿੱਧੇ ਕਰ ਦਾਂਗੇ, ਜਾਂ ਹਿੱਕ ਥਾਪੜ ਕੇ ਕਹਿੰਦੇ ਆ ਕਿ ਸਾਡੇ ਵਰਕਰਾਂ ਵੱਲ ਅੱਖ ਚੁੱਕ ਕੇ ਦਿਖਾਓ, ਮੈਂ ਸਿੱਧਿਆਂ ਕਰੂ। ਕਹਿਣਾ ਤਾਂ ਇਹ ਚਾਹੀਦਾ ਨਾ ਜੀ ਕਿ ਜੇ ਕੋਈ ਵਰਕਰਾਂ ਦੇ ਉੱਤੇ ਜ਼ੋਰ ਜਿਹੜਾ ਅਜਮਾਉਂਦਾ, ਜ਼ੋਰ ਜ਼ੁਲਮ ਕਰਦਾ, ਤੇ ਕਾਨੂੰਨ ਆਪਣਾ ਕੰਮ ਕਰੂਗਾ। ਕਾਨੂੰਨ ਨਹੀਂ, ਉਹ ਕਹਿੰਦੇ ਅਸੀਂ ਆਪਣਾ ਕੰਮ ਜਿਹੜਾ ਜੀ ਉਹ ਕਰਾਂਗੇ। ਕੋਟਕਪੂਰੇ ਦੇ ਵਿੱਚ ਇਸੇ ਤਰੀਕੇ ਦੇ ਨਾਲ ਜਦੋਂ ਡਿਪਟੀ ਮੁੱਖ ਮੰਤਰੀ ਗਏ ਸਨ, ਤਾਂ ਉੱਥੇ ਜਿਹੜਾ ਗੁਰਜੀਤ ਸਿੰਘ ਬਿੱਟੂ ਜਿਹੜਾ ਪਿੰਡ ਸਰਾਵਾਂ ਦਾ ਸੀਗਾ ਜੀ, ਉੱਥੇ ਕਾਲੀਆਂ ਝੰਡੀਆਂ ਵਿਖਾਉਣ ਦੇ ਦੋਸ਼ ਦੇ ਵਿੱਚ 10 ਨੌਜਵਾਨਾਂ ਨੂੰ ਜਿਹੜਾ ਸੀਗਾ ਜੀ ਉਹ ਜੇਲ੍ਹ ਦੇ ਵਿੱਚ ਭੇਜ ਦਿੱਤਾ ਸੀਗਾ ਜੀ, ਗ੍ਰਿਫਤਾਰ ਕਰਕੇ। ਹੁਣ ਅਲਟੀਮੇਟਮ ਜਿਹੜਾ ਜੀ ਉਹ ਦਿੱਤਾ ਗਿਆ। ਜਿਹੜਾ ਸ਼ਹੀਦ ਹੋਇਆ ਹੈ ਜੀ ਗੁਰਜੀਤ ਸਿੰਘ, ਉਹਦੇ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਨੇ ਇਹ ਕਿਹਾ ਕਿ ਇਹਨਾਂ ਮੁੰਡਿਆਂ ਨੂੰ ਛੱਡੋ, ਇਹਨਾਂ ਦਾ ਕਸੂਰ ਕੀ ਆ। ਸਿਰਫ ਉਹਨਾਂ ਨੇ ਕਾਲੀਆਂ ਝੰਡੀਆਂ ਵਿਖਾਈਆਂ, ਕਾਲੀਆਂ ਝੰਡੀਆਂ ਵਿਖਾਉਣ ਕਰਕੇ ਇੱਕ ਰੋਸ ਜ਼ਾਹਰ ਕਰਨ ਦਾ ਉਹਨਾਂ ਦਾ ਤਰੀਕਾ ਸੀਗਾ। ਉਹਨਾਂ ਨੂੰ ਫੜਿਆ ਕਿਉਂ ਗਿਆ? ਉਹਨਾਂ ਨੇ ਕਿਹਾ ਕਿ ਜੇ ਇਹਨਾਂ ਮੁੰਡਿਆਂ ਨੂੰ ਨਾ ਛੱਡਿਆ ਗਿਆ, ਅੱਜ ਸ਼ਾਮ ਤੱਕ ਦਾ ਸਮਾਂ ਉਹਨਾਂ ਨੇ ਦਿੱਤਾ, ਔਰ ਉਹਨਾਂ ਨੇ ਕਿਹਾ ਉਹ ਤੇ ਉਹਨਾਂ ਦੀ ਪਤਨੀ ਜਿਹੜੀ ਹੈ ਜੀ ਆਪਣੇ ਉੱਤੇ ਪੈਟਰੋਲ ਛਿੜਕ ਕੇ ਸੁਸਾਈਡ ਜਿਹੜਾ ਉਹ ਕਰ ਲੈਣਗੇ, ਆਤਮ ਹੱਤਿਆ ਜਿਹੜੀ ਕਰ ਲੈਣਗੇ, ਤੇ ਇਹਦੀ ਸਾਰੀ ਜ਼ਿੰਮੇਵਾਰੀ ਜਿਹੜੀ ਆ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਆ ਜੀ ਉਹ ਹੋਊਗੀ। ਇਹ ਜਿਹੜਾ ਗੁਰਜੀਤ ਸਿੰਘ ਜਿਹੜਾ ਪੁਲਿਸ ਗੋਲੀ ਨਾਲ ਮਾਰਿਆ ਗਿਆ ਸੀ, ਉਹਦੇ ਭੂਆ ਤੇ ਫੁੱਫੜ ਨੇ ਜਿਨ੍ਹਾਂ ਨੇ ਅਜਿਹਾ ਜਿਹੜਾ ਜੀ ਅਲਟੀਮੇਟਮ ਸਰਕਾਰ ਨੂੰ ਦਿੱਤਾ, ਔਰ ਉਹਨਾਂ ਦੇ ਨਾਲ ਇਹ ਸਾਰੇ ਪਿੰਡ ਵਾਲੇ ਜਿਹੜੇ ਨੇ ਉਹ ਖੜੇ ਨੇ, ਔਰ ਉਹਨਾਂ ਨੇ ਕਿਹਾ ਕਿ ਅਸੀਂ ਇਸ ਪਰਿਵਾਰ ਨਹੀਂ ਬਲਕਿ ਪਿੰਡ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਮੁੰਡਿਆਂ ਦਾ ਜਿਹੜਾ ਜੀ ਉਹ ਮੁਕੰਮਲ ਸਾਥ ਦੇਵਾਂਗੇ। ਕਿਹੋ ਜਿਹੇ ਬਣ ਗਏ ਨੇ ਜੀ, ਲੋਕਾਂ ਨੂੰ ਕਿਹੋ ਜਿਹੇ ਅਲਟੀਮੇਟਮ ਜਿਹੜੇ ਆ ਜੀ ਉਹ ਦੇਣੇ ਪੈ ਰਹੇ ਨੇ। ਬਿਲਕੁਲ ਜੀ, ਲੋਕ ਅੱਕ ਚੁੱਕੇ ਨੇ ਇਹਨਾਂ ਤੋਂ। ਤੇ ਅੱਗੇ ਆਪਾਂ ਅਖੀਰ ਦੇ ਵਿੱਚ ਸਵਾਲ ਹੈਗਾ ਜੀ, ਟਮਾਟਰਾਂ ਦੇ ਰੇਟ ਜਿਹੜੇ ਆ ਉਹਨਾਂ ਦੇ ਕਰਕੇ ਲੋਕਾਂ ਦਾ ਕੀ ਪ੍ਰਤੀਕਰਮ ਆ? ਲੋਕ ਜਿਹੜੇ ਨੇ ਜੀ ਉਹ ਪਹਿਲਾਂ ਵਿਚਾਰੇ ਗੰਢਿਆਂ ਤੋਂ ਦੂਰ ਹੋਏ, ਹੁਣ ਜਿਹੜੇ ਜੀ ਟਮਾਟਰਾਂ ਤੋਂ ਦੂਰ ਹੁੰਦੇ ਜਾ ਰਹੇ ਨੇ ਜੀ। ਟਮਾਟਰ ਦੀਆਂ ਕੀਮਤਾਂ ਦੇ ਵਿੱਚ ਅਚਾਨਕ ਹੋਇਆ ਵਾਧਾ, ਉਹਦੇ ਨਾਲ ਜੀ ਕੈਚਅਪ ਤੇ ਜਿਹੜੀ ਚਟਨੀ ਹੈ ਜੀ ਉਹਦੀ ਡਿਮਾਂਡ ਬੜੀ ਵੱਧ ਗਈ ਆ।
ਜਿਹੜੇ ਲੋਕ ਨੇ ਉਹਨਾਂ ਨੂੰ, ਆਮ ਲੋਕ ਜਿਹੜੇ ਨੇ ਉਹਨਾਂ ਨੂੰ ਇਹ ਸਮਝ ਨਹੀਂ ਆ ਰਹੀ ਜੀ ਕਿ ਉਹ ਕਰਨ ਕੀ। ਇਹਦਾ ਮਤਲਬ ਇਹ ਜੀ ਕਿ ਤੜਕਾ ਜਿਹੜਾ ਜੀ ਉਹ ਛੱਡ ਦੇਣ, ਤੇ ਤੜਕਾ ਜਦੋਂ ਗਾਇਬ ਹੁੰਦਾ ਤੇ ਫਿਰ ਤਾਂ ਮੇਰਾ ਖਿਆਲ ਜਿਹੜੀ ਭਾਰਤੀ ਕਿਚਨ ਆ ਉਹ ਕਿਚਨ ਹੀ ਨਹੀਂ ਮੰਨੀ ਜਾਂਦੀ। ਉਹਦੇ ਵਿੱਚੋਂ ਗੰਢੇ ਵੀ ਗਾਇਬ ਹੋ ਗਏ, ਤੇ ਹੁਣ ਉਹਦੇ ਵਿੱਚੋਂ ਜਿਸ ਤਰੀਕੇ ਦੇ ਨਾਲ ਟਮਾਟਰ ਜਿਹੜੇ ਨੇ ਜੀ ਉਹ ਗਾਇਬ ਹੋ ਰਹੇ ਨੇ। ਦਿੱਲੀ ਦੇ ਵਿੱਚ ਟਮਾਟਰ ਦੀਆਂ ਕੀਮਤਾਂ 1 ਮਹੀਨੇ ਪਹਿਲਾਂ 40 ਰੁਪਏ ਸੀਗੀਆਂ, ਇਹਨਾਂ ਦਿਨਾਂ ਦੇ ਵਿੱਚ 65 ਰੁਪਏ ਕਿਲੋ ਤੱਕ ਜਿਹੜੀਆਂ ਦੀ ਉਹ ਪਹੁੰਚ ਗਈਆਂ ਹੋਈਆਂ ਨੇ। ਦੇਸ਼ ਦੇ ਜਿਹੜੇ ਬਾਕੀ ਸ਼ਹਿਰ ਨੇ ਉਹਨਾਂ ਦੇ ਵਿੱਚ ਜਿਹੜੀਆਂ ਮਹੀਨਾ ਪਹਿਲਾਂ 30 ਰੁਪਏ ਕਿਲੋ ਟਮਾਟਰ ਮਿਲਦੇ ਸੀਗੇ, ਹੁਣ 50, 55, 60 ਰੁਪਏ ਦੇ ਹਿਸਾਬ ਦੇ ਨਾਲ ਜਿਹੜੇ ਆ ਜੀ ਇਹ ਟਮਾਟਰ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜੇ ਨੇ ਉਹ ਵਿਕ ਰਹੇ ਨੇ। ਉਂਝ ਤਾਂ ਟਮਾਟਰ ਨੂੰ ਵੇਖ ਕੇ ਜਾਂ ਟਮਾਟਰ ਜਦੋਂ ਪਾਉਂਦੇ ਨੇ ਸਬਜ਼ੀ ਦਾ ਰੰਗ ਲਾਲ ਹੁੰਦਾ ਜੀ, ਹੁਣ ਕੀਮਤਾਂ ਜਿਹੜੀਆਂ ਉਹ ਸੁਣ ਕੇ ਲੋਕਾਂ ਦੇ ਮੂੰਹ ਦਾ ਰੰਗ ਲਾਲ ਹੋ ਜਾਂਦਾ ਜੀ। ਤੇ ਅਖੀਰ ਵਿੱਚ ਅੱਜ ਨਵਾਂ ਕਿ ਚੋਬਾ ਮੋਦੀ ਨੂੰ ਲਾਵੇ ਪਈ ਸ਼ਿਵ ਸੈਨਾ, ਕਿਹੋ ਜਿਹਾ ਸਰਕਾਰ ਦਾ ਹਾਲ ਭਾਈ। ਚੋਬਾ ਮੋਦੀ ਨੂੰ ਲਾਵੇ ਪਈ ਸ਼ਿਵ ਸੈਨਾ, ਕਿਹੋ ਜਿਹਾ ਸਰਕਾਰ ਦਾ ਹਾਲ ਭਾਈ। ਲਾਲਾ ਜ਼ੋਰ ਪਸੀਨਾ ਸੀ ਆਈ ਜਾਂਦਾ, ਗਲੀ ਵਿੱਚ ਬਿਹਾਰ ਨਹੀਂ ਭਾਈ। ਸੱਦੇ ਹੋਏ ਕਈ ਯੋਗੀ ਤੇ ਨਾਲ ਭੋਗੀ, ਸਿਰੇ ਚੜੀ ਨਾ ਇੱਕ ਵੀ ਚਾਲ ਭਾਈ। ਬੈਠੇ ਰੁੱਸ ਕੇ ਲੀਡਰ ਕੀ ਭਾਜਪਾ ਦੇ, ਹੁਣ ਤਾਂ ਸ਼ਾਹ ਜਾਂ ਜੇਤਲੀ ਨਾਲ ਭਾਈ। ਚਲੋ ਕੋਈ ਨਾ ਫਿਕਰ ਨਾ ਕਰੀ ਹਾਲੇ, ਡੰਕਾ ਵਿੱਚ ਸੰਸਾਰ ਪਿਆ ਵੱਜਦਾ ਈ। ਚਲੋ ਕੋਈ ਨਾ ਫਿਕਰ ਨਾ ਕਰੀ ਹਾਲੇ, ਡੰਕਾ ਵਿੱਚ ਸੰਸਾਰ ਪਿਆ ਵੱਜਦਾ ਈ। ਉਂਝ ਰੋਟੀ ਉਡੀਕਣ ਪਏ ਢਿੱਡ ਭੁੱਖੇ, ਭਾਸ਼ਣਾਂ ਦੇ ਨਾਲ ਮੈਂ ਰੱਜਦਾ ਈ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਕਿ ਜੋ ਅਹਿਮ ਖਬਰਾਂ ਹੁੰਦੀਆਂ ਉਹਨਾਂ ਦੀ ਅਸੀਂ ਗੱਲਬਾਤ ਕਰਦੇ ਹਾਂ। ਹੁਣ ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਵੀ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।